ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 4 ਤਰੀਕ ਆ, 3 ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਨੇ। ਇਸ ਟਾਈਮ ਵਿਜ਼ਟਰ ਇੰਸ਼ੋਰੈਂਸ ਜੇ ਤੁਸੀਂ ਕਰਵਾਉਣੀ ਆ, ਹੈਲਥ ਇੰਸ਼ੋਰੈਂਸ ਕਰਵਾਉਣੀ ਆ ਕਵਰਡ ਕੈਲੀਫੋਰਨੀਆ ਦੇ ਤਹਿਤ, ਲਾਈਫ ਇੰਸ਼ੋਰੈਂਸ ਕਰਵਾਉਣ ਦੇ ਲਈ, ਮੈਡੀਕੇਅਰ ਦੇ ਲਈ ਕਾਲ ਕਰੋ 408-272-2500। ਠੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਠੇਰਕੇਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਦੋਂ ਸਟੇਟ ਦੇ ਕੋਲ ਇਦਾਂ ਦੀ ਕੋਈ ਪਲਾਨ ਨਾ ਹੋਵੇ ਵੀ ਪਿਛਲੇ ਸਾਲ ਇੰਨਾ ਜ਼ਿਆਦਾ ਮੀਂਹ ਪਿਆ ਹੋਵੇ, ਉਹਨੂੰ ਵਾਟਰ ਸੇਵ ਨਾ ਕੀਤਾ ਜਾ ਸਕਦਾ ਹੋਵੇ, ਸਾਰਾ ਵੇਸਟ ਗਿਆ ਹੋਵੇ, ਤੇ ਹੁਣ ਉਹ ਅਨਾਉਂਸ ਕਰ ਦੇਣ ਵੀ ਜੀ ਜਿਹੜੇ ਕੈਲੀਫੋਰਨੀਆ ਦੇ ਸ਼ਹਿਰ ਆ ਤੇ ਨਾਲ ਜਿਹੜੇ ਫਾਰਮਸ ਆ, ਉਹਨਾਂ ਨੂੰ ਸਿਰਫ 10% ਤੱਕ ਹੀ ਪਾਣੀ ਮਿਲੂਗਾ 2024 ਦੇ ਸ਼ੁਰੂਆਤ ਦੇ ਵਿੱਚ। ਇਹ ਕੈਲੀਫੋਰਨੀਆ ਦੀਆਂ ਵਾਟਰ ਏਜੰਸੀਜ਼ ਨੇ, ਜੋ ਕਿ 27 ਮਿਲੀਅਨ ਲੋਕਾਂ ਨੂੰ ਪਾਣੀ ਸਰਵ ਕਰਦੀਆਂ ਆ, ਉਹਨਾਂ ਨੇ ਕਿਹਾ ਅੱਜ ਸਿਰਫ 10% ਪਾਣੀ ਜੋ ਰਿਕੁਐਸਟ ਕੀਤਾ ਜਾਊਗਾ ਉਹ ਹੀ ਮਿਲੂਗਾ। ਕਹਿੰਦੇ ਭਈ ਜਿਹੜਾ ਫਾਲ ਸੀਗਾ ਉਹ ਡਰਾਈ ਸੀ ਇਸ ਟਾਈਮ। ਈਵਨ ਦੋ ਸਟੇਟ ਦੇ ਜਿੰਨੇ ਵੀ ਰਿਜ਼ਰਵਾਇਰਸ ਹੈਗੇ ਆ ਬੜੀ ਗੁੱਡ ਸ਼ੇਪ ਦੇ ਵਿੱਚ ਹੈਗੇ ਆ। ਅੱਜ ਸਟੇਟ ਆਫੀਸ਼ੀਅਲਸ ਨੇ, ਕੈਲੀਫੋਰਨੀਆ ਦੇ ਜੋ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ ਆਫੀਸ਼ੀਅਲਸ ਆ, ਉਹਨਾਂ ਨੇ ਅਨਾਉਂਸ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਅਕਤੂਬਰ ਤੇ ਨਵੰਬਰ ਮਹੀਨੇ 'ਚ ਨਾ ਹੀ ਬੜੀ ਸਨੋ ਪਈ ਆ ਤੇ ਨਾ ਹੀ ਬਾਹਲਾ ਜਿਹੜਾ ਆ ਮੀਂਹ ਪਿਆ ਹੈਗਾ। ਸੋ ਇਹ ਤੋਂ ਸਾਨੂੰ ਲੱਗਦਾ ਆ ਵੀ ਇਹ ਕੱਟ ਆਫ ਕਰਨਾ ਪੈਣਾ। ਆਲਰੇਡੀ ਜਿਹੜੇ ਕਿਸਾਨ ਆ ਉਹ ਬਹੁਤ ਔਖੇ ਆ ਸੈਂਟਰਲ ਵੈਲੀ ਦੇ ਵਿੱਚ। ਕਈਆਂ ਨੂੰ ਤਾਂ ਆਲਰੇਡੀ ਨੋਟਿਸ ਭੇਜ ਦਿੱਤੇ ਵੀ ਤੁਹਾਨੂੰ ਜਿਹੜਾ ਪਾਣੀ ਨਹੀਂ ਮਿਲਣਾ ਹੈਗਾ। ਕਾਰਲਾ ਨਿਮਿਤ ਕਰਕੇ ਡਾਇਰੈਕਟਰ ਆਫ ਦਾ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਆ, ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਦਾ ਜਿਹੜਾ ਵਾਟਰ ਈਅਰ ਆ ਉਹ ਰਿਲੇਟਿਵਲੀ ਡਰਾਈ ਸਟਾਰਟ ਆ, ਤੇ ਸੋਕੇ ਵਾਲਾ ਹੀ ਮੌਸਮ ਆ ਜਿਹੜਾ ਹੁਣ ਨਵਾਂ ਜਿਹੜਾ ਉਹਨਾਂ ਦਾ ਸ਼ੁਰੂ ਹੋਇਆ ਕੈਲੀਫੋਰਨੀਆ ਦਾ ਵਾਟਰ ਈਅਰ। ਸੋ ਕਹਿੰਦੇ ਆ ਵੀ ਅਸੀਂ ਆਸ ਤਾਂ ਰੱਖਦੇ ਆ ਵੀ ਜਿਹੜਾ ਐਲ ਨੀਨੋ ਪੈਟਰਨ ਆ ਰਿਹਾ ਆ ਉਹਦੇ ਵਿੱਚ ਜਿਹੜਾ ਪਾਣੀ ਆਊਗਾ, ਮੀਂਹ ਆਊਗਾ, ਪਰ ਇਹ ਸ਼ੋਰ ਨਹੀਂ ਹੈਗਾ। ਪਰ ਜੇ ਤੁਸੀਂ ਕਿਸੇ ਆਮ ਬੰਦੇ ਦੇ ਨਾਲ, ਇਨਸਾਨ ਨਾਲ ਗੱਲ ਕਰੋ, ਉਹ ਸਾਰੇ ਬਹੁਤ ਔਖੇ ਆ। ਵੀ ਖਾਸ ਕਰਕੇ ਟੁਲੈਰੀ ਕਾਉਂਟੀ 'ਚ ਦੇਖ ਲਓ ਵੀ ਕਿੱਦਾਂ ਫਲੱਡਿੰਗ ਹੋਈ ਸੀ, ਹਨਾ। ਹੋਰ ਪਾਸੇ ਬਹੁਤ ਜ਼ਿਆਦਾ ਜਿਹੜੀ ਫਲੱਡਿੰਗ ਹੋਈ ਆ। ਪਾਣੀ ਸੇਵ ਕਿਉਂ ਨਹੀਂ ਕਰ ਸਕਦੇ? ਸਟੇਟ ਪੂਰਾ ਜ਼ੋਰ ਇਹਦੇ ਉੱਤੇ ਕਿਉਂ ਨਹੀਂ ਲਾਉਂਦਾ ਵੀ ਸਿਰਫ ਮੱਛੀਆਂ ਬਚਾਉਣ ਦੇ ਉੱਤੇ ਲਾ ਰਹੇ ਹੈਗੇ ਆ? ਸਟੇਟ ਵਾਟਰ ਪ੍ਰੋਜੈਕਟ ਜੋ ਪਾਣੀ ਪ੍ਰੋਵਾਈਡ ਕਰਦਾ ਆ 2/3 ਆਫ ਦਾ ਸਟੇਟਸ ਪੀਪਲ, ਜਿਹੜੀ 1172 ਸਕੁਆਇਰ ਮਾਈਲ ਬਣਦਾ ਹੈਗਾ ਆ ਫਾਰਮਲੈਂਡ ਦਾ। ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਆਫ ਸਦਰਨ ਕੈਲੀਫੋਰਨੀਆ, ਜੋ ਲਾਸ ਐਂਜਲਸ ਤੇ ਸਦਰਨ ਕੈਲੀਫੋਰਨੀਆ ਨੂੰ ਸਰਵ ਕਰਦਾ ਹੈ, ਉਹਨਾਂ ਕੋਲ ਵੀ ਜਿਹੜਾ ਆ ਸਟੇਟ ਦਾ 1/3 ਵਾਟਰ ਸਪਲਾਈ ਆਉਂਦਾ ਹੈਗਾ। ਸੋ ਪਾਣੀ ਨੂੰ ਲੈ ਕੇ ਜਿਹੜੀ ਇਹ ਸਿਚੁਏਸ਼ਨ ਆ, ਇੱਕ ਵਾਰੀ ਫੇਰ ਸਟੇਟ ਏਜੰਸੀ ਨੇ ਇਹ ਕਹਿਤਾ ਵੀ ਅਸੀਂ ਅਗਲੇ ਸਾਲ ਪਾਣੀ ਨੂੰ ਘੱਟ ਕਰਨ ਜਾ ਰਹੇ ਹੈਗੇ। ਜੀ, ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਹਰ ਮਹੀਨੇ ਇਸ ਦੀ ਤਸਦੀਕ ਕੀਤੀ ਜਾਊਗੀ। ਜੇ ਮੀਂਹ ਪੈਂਦਾ ਰਿਹਾ ਤਾਂ ਇਹ ਪਰਸੈਂਟੇਜ ਆ ਉਹ ਵਧਾਈ ਵੀ ਜਾ ਸਕਦੀ ਆ। ਬੀਤੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਰੌਲਾ ਪਾਉਣ ਤੋਂ ਬਾਅਦ 'ਚ ਕਈ ਐਗਜ਼ੈਕਟਿਵ ਆਰਡਰ ਹੁਣ ਨਿਊਸਮ ਹੋਣਾ ਨੇ ਜਾਰੀ ਕੀਤੇ ਸੀ ਪਿਛਲੇ ਮਹੀਨਿਆਂ 'ਚ ਵੀ ਪਾਣੀ ਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਸੇਵ ਕੀਤਾ ਜਾਵੇ। ਸਾਈਟਸ ਰਿਜ਼ਰਵਾਇਰ ਦੇ ਉੱਤੇ ਵੀ ਚਰਚਾ ਮੁੜ ਦੁਬਾਰਾ ਜਿਹੜੀ ਉਹ ਤੁਰੀ ਆ, ਜੋ ਕਿ ਇਸ ਟਾਈਮ ਕੈਲੀਫੋਰਨੀਆ ਨੂੰ ਅੱਤ ਦੀ ਜ਼ਰੂਰਤ ਹੈਗੀ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਬੰਦੇ ਦੇ ਉੱਤੇ ਚਾਰਜਿਸ ਲਗਾਏ ਗਏ ਆ ਬੀਤੇ ਹਫਤੇ ਦੇ ਵਿੱਚ। ਹੋਮਲੈਸ ਦੇ ਨੂੰ ਇਸ ਬੰਦੇ ਨੇ ਜਿਹੜਾ ਉਹ ਸ਼ਿਕਾਰ
ਬਣਾਇਆ ਸੀ। 4 ਕਹਿੰਦੇ ਵੀ ਲੋਕਾਂ ਦੇ ਉੱਤੇ ਇਸਨੇ ਹਮਲਾ ਕੀਤਾ, 4 ਜਾਣੇ ਮਰੇ ਸੀ ਐਲਏ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ। 1 ਜਾਣੇ ਨੂੰ ਤਾਂ ਉਸਨੇ ਗਰਾਜ ਦੇ ਵਿੱਚ ਮਾਰਿਆ ਤੇ 3 ਜਿਹੜੇ ਆ ਹੋਮਲੈਸ ਬੰਦਿਆਂ ਨੂੰ ਜਿਹੜਾ ਆ ਉੱਥੇ ਜਿੱਥੇ ਸੌ ਰਹੇ ਸੀ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੁਣ ਇਸ ਨੂੰ 3 ਕਿਲਿੰਗਸ ਦੇ ਨਾਲ ਹੋਮਲੈਸ ਬੰਦਿਆਂ ਦੀ ਜਿਹੜੀ ਉਹ ਚਾਰਜ ਕੀਤਾ ਹੈ। 33 ਸਾਲਾਂ ਦਾ ਜੈਰਵਿਡ ਜੋਸਫ ਪੋਵਲ ਇਸ ਨੂੰ ਬੀਤੇ ਹਫ਼ਤੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਐਲਏ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਹ ਦੱਸਿਆ ਗਿਆ ਆ ਵੀ ਇਸ ਦੇ ਉੱਤੇ ਅੱਜ ਜਿਹੜੇ ਚਾਰਜਸ ਆ ਉਹ ਲਗਾ ਦਿੱਤੇ ਗਏ ਆ। ਕਹਿੰਦੇ ਵੀ ਇਸ ਨੇ ਮੋਟਿਵ ਕੀ ਸੀਗਾ ਇਸ ਪਿੱਛੇ ਇਸ ਦੇ ਮਾਰਨ ਦਾ, ਉਹਦੇ ਬਾਰੇ ਤਾਂ ਅਜੇ ਪਤਾ ਨਹੀਂ ਆ। ਉਸ ਟਾਈਮ ਦੇ ਉੱਤੇ ਜਦੋਂ ਹੋਮਲੈਸ ਬੰਦੇ ਜਿਹੜੇ ਆ ਰੋਜ਼ਾਨਾ ਮਰ ਰਹੇ ਸੀਗੇ ਤਾਂ ਕਈਆਂ ਨੇ ਸੀਰੀਅਲ ਕਿਲਰ ਦੀ ਵੀ ਗੱਲ ਉਦੋਂ ਛੇੜੀ ਸੀਗੀ। ਕਿਲਿੰਗ ਕਹਿੰਦੇ ਆ ਵੀ ਐਤਵਾਰ ਨੂੰ ਸ਼ੁਰੂ ਹੋਈ, ਜਿਹੜੀ ਉਹ 26 ਨਵੰਬਰ ਨੂੰ। ਉਹ ਤੋਂ ਸਭ ਤੋਂ ਪਹਿਲਾਂ ਹੋਜ਼ੇ ਬੋਲੋਨਸ ਉਸ ਨੂੰ ਸੁੱਤੇ ਪਏ ਨੂੰ ਇੱਕ ਐਲੀ ਦੇ ਵਿੱਚ 37 ਸਾਲਾਂ ਦੇ ਨੂੰ ਉੱਥੇ ਮਾਰਿਆ। ਅਗਲੀ ਸਵੇਰ ਨੂੰ ਮਾਰਕ ਡਿਗਜ਼ 62 ਸਾਲਾਂ ਦਾ ਉਸ ਨੂੰ ਜਿਹੜਾ ਉਸਨੇ ਮਾਰਿਆ ਤੇ ਇੱਕ ਬੰਦੇ ਨੂੰ ਉਸਨੇ ਗਰਾਜ ਦੇ ਵਿੱਚ ਮਾਰਿਆ। ਉਸਦੇ ਸਿੰਬਲੋਨ ਐਲਏ ਕਾਉਂਟੀ ਦਾ ਇੱਕ EMPLOYEE ਸੀਗਾ ਉਸ ਨੂੰ, ਤੇ ਫਿਰ ਇੱਕ 52 ਸਾਲਾਂ ਦੇ ਬੰਦੇ ਨੂੰ ਸਾਈਡ ਵਾਕ ਦੇ ਉੱਤੇ ਸੁੱਤੇ ਪਏ ਨੂੰ ਇਸਨੇ ਮਾਰਿਆ ਸੀਗਾ। ਸੋ $2 ਮਿਲੀਅਨ ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀਗਾ। ਅਜੇ ਕੋਈ ਉਸਦਾ ਅਟਰਨੀ ਆ ਕਿ ਨਹੀਂ ਉਸ ਦਾ ਜਿਹੜਾ ਪਤਾ ਨਹੀਂ ਆ। ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਜਿਹੜੇ ਇਸ ਦੇ ਉੱਤੇ ਚਾਰਜਸ ਲਗਾਏ ਗਏ ਆ ਤਾਂ ਇਸ ਨੂੰ ਸਾਰੀ ਉਮਰ ਸਲਾਖਾਂ ਦੇ ਪਿੱਛੇ ਜਿਹੜਾ ਆ ਉਹ ਰਹਿਣਾ ਪਵੇਗਾ। 3 ਹੋਮਲੈਸ ਜਾਣੇ ਤੇ ਇੱਕ ਨੂੰ ਗਰਾਜ ਦੇ ਵਿੱਚ ਮਾਰਨ ਦੇ ਦੋਸ਼ਾਂ ਵਿੱਚ ਜੈਰਿਡ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਚਾਰਜਸ ਲਗਾਏ ਗਏ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਇੱਕ ਸਮੇਂ ਦੇ ਉੱਤੇ ਮਰ ਰਹੀ ਲੇਕ ਉਹ ਕਹਿੰਦੇ ਵੀ ਨੈਕਸਟ ਗੋਲਡ ਰਸ਼ ਬਣਨ ਜਾ ਰਿਹਾ ਹੈਗਾ। ਸਾਲਟਨ ਸੀ ਜਿਸ ਨੂੰ ਇੱਕ ਰਿਜ਼ੋਰਟ ਡੈਸਟੀਨੇਸ਼ਨ ਕਰਕੇ ਜਾਣਿਆ ਜਾਂਦਾ ਸੀ, ਇਹ ਕੈਲੀਫੋਰਨੀਆ ਦਾ ਨੈਕਸਟ ਗੋਲਡ ਰਸ਼ ਹੋਊਗਾ ਕਿਉਂਕਿ ਇਸ ਵਾਰ ਗੋਲਡ ਨਹੀਂ ਉੱਥੋਂ ਲੀਥੀਅਮ ਜਿਹੜਾ ਆ ਉਹ ਲੱਭਿਆ ਹੈਗਾ। ਯੂਐਸ ਡਿਪਾਰਟਮੈਂਟ ਆਫ એનર્ਜੀ ਨੇ ਇਹ ਦੱਸਿਆ ਆ ਵੀ ਜਿਹੜੀ ਮਰ ਰਹੀ ਝੀਲ ਆ ਇਹ ਕੋਚੈਲਾ ਤੇ ਇੰਪੀਰੀਅਲ ਵੈਲੀ ਦੇ ਵਿਚਕਾਰ ਹੈਗੀ ਆ। ਕੈਲੀਫੋਰਨੀਆ ਦਾ ਜਿਹੜਾ ਸਦਰਨ ਡੈਜ਼ਰਟ ਹੈਗਾ ਤੇ ਇਹਦੇ ਕੋਲ 375 ਮਿਲੀਅਨ ਇਲੈਕਟ੍ਰਿਕ ਵਹੀਕਲਸ ਦੇ ਲਈ ਬੈਟਰੀਆਂ ਦੇ ਵਿੱਚ ਲੀਥੀਅਮ ਪਾਉਣ ਦੇ ਲਈ ਹੈਗਾ ਆ। ਇਹ ਲਾਰਜੈਸਟ ਲੀਥੀਅਮ ਡਿਪੋਜ਼ਿਟ ਆ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਦੇ ਜਿਹੜੇ ਐਨਾਲਿਸਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਲੀਥੀਅਮ ਕੰਸੈਂਟਰੇਸ਼ਨਸ ਜੋ ਸਾਲਟਨ ਸੀ ਦੇ ਪੱਥਰਾਂ ਦੇ ਵਿੱਚ ਰੌਕਸ ਦੇ ਵਿੱਚ ਹੈਗੀਆਂ ਆ ਉਹਨਾਂ ਤੋਂ ਕੰਪਿਊਟਰ ਮਾਡਲਸ ਨੂੰ ਕ੍ਰੀਏਟ ਕੀਤਾ ਗਿਆ ਆ ਜਿਹਦੇ ਨਾਲ ਆਉਣ ਵਾਲੇ 30 ਸਾਲਾਂ ਤੱਕ ਲੀਥੀਅਮ ਇੱਥੋਂ ਪ੍ਰੋਡਿਊਸ ਕੀਤਾ ਜਾ ਸਕਦਾ ਜੋ ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਆਂ ਦੇ ਲਈ ਵਰਤਿਆ ਜਾਊਗਾ। 3400 ਕਿਲੋ ਟਨ ਆਫ ਲੀਥੀਅਮ ਜੋ ਆ ਉਹ ਇਸ ਜਗ੍ਹਾ ਦੇ ਉੱਤੇ ਹੈਗਾ ਆ ਤੇ ਇਹ ਇੱਕ ਬਹੁਤ ਵੱਡਾ ਇਕਨੋਮਿਕ ਬੂਮ ਇਸ ਏਰੀਏ ਨੂੰ ਲੈ ਕੇ ਆਊਗਾ। ਹਾਲਾਂਕਿ ਯੂਐਸ ਦੀ ਜੋ ਸੈਂਸਸ ਬਿਊਰੋ ਆ ਉਹਦੇ ਮੁਤਾਬਕ ਇਸ ਟਾਈਮ ਇਸ ਏਰੀਏ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਦੀ 21% ਪੋਪੂਲੇਸ਼ਨ ਪਾਵਰਟੀ ਦੇ ਵਿੱਚ ਜਿਹੜੀ ਆ ਗਰੀਬੀ ਦੇ ਵਿੱਚ ਰਹਿੰਦੀ ਹੈਗੀ ਆ। ਜੀ ਬਿਲਕੁਲ। ਸਾਲਟਨ ਲੇਕ ਦੀ ਕਹਾਣੀ ਵੀ ਸੀ ਦੀ ਵੀ ਬੜੀ ਦਿਲਚਸਪ ਕਹਾਣੀ ਆ। ਜਿਹੜਾ 20ਵੀਂ ਜਿਹੜੀ ਸ਼ਤਾਬਦੀ ਦੇ ਵਿੱਚ ਇਹ ਲੇਕ ਸੁੱਕ ਜਾਣੀ ਸੀਗੀ ਪਰ ਉਸ ਟਾਈਮ ਦੇ ਉੱਤੇ ਜਿਹੜੇ ਕਿਸਾਨ ਸੀਗੇ ਤੇ ਉੱਥੇ ਦੇ ਲੋਕ ਸੀਗੇ ਉਹਨਾਂ ਨੇ ਕੋਲੋਰਾਡੋ ਰਿਵਰ ਦਾ ਪਾਣੀ ਬਹੁਤ ਭਰਿਆ। ਇੱਥੇ ਬਹੁਤ ਜ਼ਿਆਦਾ ਇਰੀਗੇਸ਼ਨ ਵਾਲਾ ਜਿਹੜਾ ਪਾਣੀ ਸੀ ਇਸ ਦੇ ਵਿੱਚ ਆਇਆ, ਲੇਕ ਦੇ ਵਿੱਚ ਫਲੋ ਇਹਨਾਂ ਨੇ ਹੋਣ ਦਿੱਤਾ 50s ਤੇ 60s ਦੇ ਵਿੱਚ। ਇਹਦੇ ਕਰਕੇ ਲੋਕ ਇੱਥੇ ਬਹੁਤ ਜ਼ਿਆਦਾ ਘੁੰਮਣ ਫਿਰਨ ਦੇ ਲਈ ਜਾਣ ਲੱਗ ਗਏ। ਟੂਰਿਸਟ ਡੈਸਟੀਨੇਸ਼ਨ, ਰਿਜ਼ੋਰਟ ਡੈਸਟੀਨੇਸ਼ਨ ਬਣ ਗਈ, ਬੜੇ ਹੋਟਲ, ਵਕੇਸ਼ਨ ਹੋਮ, ਬਹੁਤ ਸਾਰਾ ਕੁਛ ਆਇਆ। ਪਰ ਇਵੈਂਚੁਅਲੀ ਇਹਦੇ ਵਿੱਚ ਲੂਣ ਵਾਲਾ ਪਾਣੀ ਜ਼ਿਆਦਾ ਹੋਣ ਕਰਕੇ, ਲੂਣਾ ਹੋਣ ਕਰਕੇ ਜਿਹੜੀਆਂ ਮੱਛੀਆਂ ਸੀ ਉੱਥੇ ਮਰਨੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਸੋ ਫਿਰ ਉਸ ਤੋਂ ਬਾਅਦ 1999 ਤੋਂ ਬਾਅਦ ਦੇ ਵਿੱਚ ਇਹ ਜਿਹੜੀ ਲੇਕ ਆ ਉਹ ਸੁੰਗੜ ਦੀ ਜਿਹੜੀ ਹੋ ਗਈ ਤੇ ਰਨ ਆਫ ਜਿਹੜਾ ਹੈ ਉਹ ਬਹੁਤ ਜ਼ਿਆਦਾ ਘਟ ਗਿਆ। ਹੁਣ ਤਾਂ ਵੈਸੇ ਹੀ ਪਾਣੀ ਦੀ ਬਹੁਤ ਕਿੱਲਤ ਜਿਹੜੀ ਉਹ ਚੱਲ ਰਹੀ ਆ। ਸੋ ਇਵੈਂਚੁਅਲੀ ਇਹ ਜਿਹੜਾ ਇਸ ਦੇ ਇਰਦ ਗਿਰਦ ਸ਼ਹਿਰ ਸੀਗੇ ਉਹ ਵੀ ਜਿਹੜੇ ਉਹ ਡੈਡ ਹੋਣੇ ਸ਼ੁਰੂ ਹੋਏ। ਪਰ ਹੁਣ ਲਿਥੀਅਮ ਮਿਲਣ ਦੇ ਨਾਲ ਹਰ ਇੱਕ ਦੀ ਜਿਹੜੀ ਵੱਡੀ ਅੱਖ ਜਿਹੜੀ ਨਜ਼ਰ ਆ ਉਹ ਇੱਥੇ ਆ। ਚਿਪਸ ਦੀ ਇੱਕ ਜਿਹੜਾ ਬਿੱਲ ਪਾਸ ਹੋਇਆ ਸੀਗਾ, ਕਾਨੂੰਨ ਪਾਸ ਹੋਇਆ ਸੀ ਜਿੱਥੇ ਮੈਨੂਫੈਕਚਰਿੰਗ ਇੱਥੇ ਅਮਰੀਕਾ ਦੇ ਵਿੱਚ ਵਾਪਸ ਲਿਆਂਦੀ ਜਾ ਰਹੀ ਆ। ਉਹਦੇ ਲਈ ਅਮਰੀਕਾ ਦੇ ਲਈ ਇੱਕ ਬੜੀ ਮਜ਼ਬੂਤੀ ਵਾਲਾ ਜਿਹੜਾ ਕਹਿ ਸਕਦੇ ਹਾਂ ਵੀ ਖਬਰ ਆਈ ਆ ਵੀ ਲਿਥੀਅਮ ਦੇ ਚੰਗੇ ਭੰਡਾਰ
ਅਮਰੀਕਾ ਦੇ ਵਿੱਚ ਨਵਾਡਾ ਤੇ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ ਜਿਹੜਾ ਇਲਾਕਾ ਪੈਂਦਾ ਆ, ਉੱਥੇ ਮਿਲੇ ਆ। ਇਹਦੇ ਨਾਲ ਇੱਥੇ ਨਵੀਂ ਸਰਗਰਮੀ ਵੀ ਵਧੇਗੀ, ਮਿਲੀਅਨਸ ਤੇ ਬਿਲੀਅਨਸ ਆਫ ਡਾਲਰ ਦੀ ਇੱਥੇ ਖਦਾਨਾਂ ਵੀ ਜਿਹੜੀਆਂ ਦੇਖੋ ਆਉਣੀਆਂ ਆ, ਤੇ ਇੰਪਲੋਇਮੈਂਟ ਵੀ ਜਿਹੜੀ ਉਹ ਆਊਗੀ। ਸੋ ਲੈਟਸ ਸੀ ਕੌਣ ਬਾਜੀ ਜਿਹੜਾ ਇਸ ਦੇ ਵਿੱਚ ਮਾਰ ਸਕਦਾ ਹੈ। ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 3 ਕੈਲੀਫੋਰਨੀਆ ਦੇ ਸ਼ਹਿਰ ਮੋਸਟ ਫਨ ਵੀ ਸਭ ਤੋਂ ਜ਼ਿਆਦਾ ਮਜ਼ੇ ਵਾਲੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਏ ਆ ਇੱਕ ਲਿਸਟ ਦੇ ਵਿੱਚ। ਵਾਲਟ ਹੱਬ ਦੇ ਦੁਆਰਾ ਜਿਹੜੇ ਰਿਸਰਚ ਕੀਤੀ ਗਈ ਆ, ਜਿਹੜੀ ਇੱਕ ਵੈਬਸਾਈਟ ਸੀ ਮੋਸਟ ਫਨ ਸਿਟੀਜ਼ ਇਨ ਅਮਰੀਕਾ, ਉਹਨਾਂ ਦੇ ਦੁਆਰਾ ਇਹ ਟੌਪ 20 ਜਿਹੜੇ ਆ ਉਹ ਦੱਸੇ ਗਏ ਆ। 180 ਸਿਟੀਜ਼ ਨੂੰ ਉਹਨਾਂ ਨੇ ਰੈਂਕ ਕੀਤਾ। 65 ਵੱਖ-ਵੱਖ ਫੈਕਟਰਸ ਦੇ ਉੱਤੇ ਉਹਨਾਂ ਨੇ ਇਹਨਾਂ ਸ਼ਹਿਰਾਂ ਨੂੰ ਰੈਂਕਿੰਗ ਜਿਹੜੀ ਉਹ ਦਿੱਤੀ ਹੈ, ਚਾਹੇ ਉਹਦੇ ਵਿੱਚ ਅਟਰੈਕਸ਼ਨ ਆ, ਰੈਸਟੋਰੈਂਟ ਕਿੱਦਾਂ ਦੇ ਆ, ਕਿੰਨੀਆਂ ਬਾਰਸ ਆ, ਕਿੰਨੇ ਅਮਿਊਜ਼ਮੈਂਟ ਪਾਰਕਸ ਆ, ਸਪੋਰਟਸ ਵੈਨਿਊਜ਼, ਤੇ ਕਿੱਦਾਂ ਕੀਮਤ ਆ, ਮਹਿੰਗੀ ਆ, ਉਸ ਦੇ ਹਿਸਾਬ ਨਾਲ 100 ਕੁੱਲ ਪੁਆਇੰਟ ਜਿਹੜੇ ਉਹ ਬਣਦੇ ਸੀ। ਉਹਦੇ ਵਿੱਚ ਜਿਹੜਾ ਵੇਗਸ ਆ ਉਹ ਨੰਬਰ 1 ਆਇਆ ਆ। ਨਵਾਡਾ ਦਾ ਇਹ ਸਭ ਤੋਂ ਮਸ਼ਹੂਰ ਜਿਹੜਾ ਸ਼ਹਿਰ ਜਿਹੜਾ ਕਹਿੰਦਾ ਦਾ ਸਿਟੀ ਨੈਵਰ ਸਲੀਪਸ, ਉਹ ਨੰਬਰ 1 ਆਇਆ 71.38 ਪੁਆਇੰਟਾਂ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਔਰਲੈਂਡੋ ਤੇ ਮਿਆਮੀ ਤੇ ਅਟਲਾਂਟਾ ਜਿਹੜੇ ਆਏ ਆ। ਸੈਨ ਫਰਾਂਸਿਸਕੋ 5ਵੇਂ ਨੰਬਰ ਦੇ ਉੱਤੇ ਜਿਹੜਾ ਉਹ ਆਇਆ ਆ। ਇਸ ਤੋਂ ਇਲਾਵਾ ਸੈਨ ਡਿਏਗੋ ਤੇ LA ਨੇ ਵੀ ਇਸ ਟੌਪ 20 ਦੀ ਰੈਂਕਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਆ। ਸੈਨ ਡਿਏਗੋ 16ਵੇਂ ਨੰਬਰ ਦੇ ਉੱਤੇ ਤੇ LA ਜਿਹੜਾ ਅਖੀਰਲੇ 20ਵੇਂ ਨੰਬਰ ਦੇ ਉੱਤੇ ਜਿਹੜਾ ਆ ਉਹ ਆਇਆ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਵੈਦਰ ਚੇਂਜ ਹੋ ਰਿਹਾ। ਪਹਿਲਾਂ ਆਪਾਂ ਸੋਕੇ ਦੀ ਖਬਰ ਸੁਣਾਈ ਸੀ ਤੁਹਾਨੂੰ ਵੀ ਪਾਣੀ ਜਿਹੜਾ ਹੈ ਘੱਟ ਹੋਊਗਾ, ਪਰ ਜੋ ਅੱਜ ਦਾ ਵੈਦਰ ਦੱਸ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਊਗਾ। ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬੁੱਧਵਾਰ ਨੂੰ ਮੀਂਹ ਆ ਰਿਹਾ ਹੈਗਾ, ਤੇ ਕਾਫੀ ਜਿਹੜਾ ਕੈਲੀਫੋਰਨੀਆ ਦਾ ਏਰੀਆ ਆ ਉਹ ਮੀਂਹ ਦੇ ਵਿੱਚ ਕਵਰ ਹੋਊਗਾ। ਸੋ ਇਹ ਦੇਖਦੇ ਆ ਵੀ ਕਿੰਨਾ ਕੁ ਜ਼ਿਆਦਾ ਮੀਂਹ ਪੈਂਦਾ ਹੈਗਾ। ਜ਼ਰੂਰਤ ਵੀ ਹੈ ਜਿਸ ਦੀ ਬਹੁਤ ਜ਼ਿਆਦਾ, ਪਰ ਫਾਈਨਲੀ ਜਿਹੜਾ ਆ ਬੁੱਧਵਾਰ ਨੂੰ ਮੀਂਹ ਪੈਣ ਜਾ ਰਿਹਾ ਹੈਗਾ ਜੀ। ਤੇ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਸਟੇਟ ਯੂਨੀਵਰਸਿਟੀ ਦੀ ਜਿਹੜੀ ਫੈਕਲਟੀ ਆ ਉਹ ਸਟ੍ਰਾਈਕ ਦੇ ਉੱਤੇ ਆ। ਕਹਿੰਦੇ ਵੀ ਸਾਨੂੰ ਤਨਖਾਹ ਜਿਹੜੀ ਆ ਉਹ ਵਧਾਈ ਜਾਵੇ। ਅੱਜ ਉਹਨਾਂ ਨੇ 1 ਦਿਨ ਦੀ ਜਿਹੜੀ ਸਟ੍ਰਾਈਕ ਆ ਉਹ ਕੀਤੀ ਸੀ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਰਜੈਸਟ ਪਬਲਿਕ ਯੂਨੀਵਰਸਿਟੀ ਸਿਸਟਮ ਆ USA ਦੇ ਵਿੱਚ, ਜਿਹਦੇ ਕੋਲ ਕਾਫੀ ਜ਼ਿਆਦਾ ਜਿਹੜੇ ਕੈਂਪਸਸ ਹੈਗੇ ਆ। ਹੰਡਰਡਸ ਆਫ ਫੈਕਲਟੀ ਮੈਂਬਰਸ ਜਿਹੜੇ ਕੈਲੀਫੋਰਨੀਆ ਸਟੇਟ ਪੋਲੀਟੈਕਨਿਕ ਯੂਨੀਵਰਸਿਟੀ ਪਮੋਨਾ ਦੇ ਵਿੱਚ ਹੈਗੀ ਆ, ਉੱਥੇ ਉਹਨਾਂ ਨੇ ਅੱਜ ਪ੍ਰੋਟੈਸਟ ਕੀਤਾ। ਕਹਿੰਦੇ ਵੀ 29,000 ਦੇ ਕਰੀਬ ਜਿਹੜੇ ਵਰਕਰਸ ਆ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ 23 ਕੈਂਪਸਸ ਦੇ ਵਿੱਚ। ਯੂਨੀਅਨਸ ਇਹ ਮੰਗ ਰਹੀਆਂ ਵੀ 12% ਉਹਨਾਂ ਦੀ ਸੈਲਰੀ ਦੇ ਵਿੱਚ ਇਨਕਰੀਜ਼ ਕੀਤਾ ਜਾਵੇ, ਤੇ ਕਿਉਂਕਿ ਇਨਫਲੇਸ਼ਨ ਬਹੁਤ ਆ, ਮਹਿੰਗਾਈ ਬਹੁਤ ਜ਼ਿਆਦਾ ਹੋਈ ਆ। ਸੋ ਇਹ ਜਿਹੜਾ ਆ ਮਰੀਆ ਗਿਸੈਲਾ ਸੰਚੇਜ਼ ਕਰਕੇ ਕਾਉਂਸਲਰ ਆ ਕੈਲਪੋਲੀ ਪਮੋਨਾ ਦੇ, ਉਹ ਕਹਿੰਦੇ ਆ ਵੀ ਪਬਲਿਕ ਐਜੂਕੇਸ਼ਨ ਸਾਨੂੰ ਬਿਲੋਂਗ ਕਰਦਾ ਆ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਆ ਇਹ ਸਪੋਰਟ ਕਰਨੀ ਚਾਹੀਦੀ ਹੈਗੀ ਆ ਤਨਖਾਹ ਦੇ ਵਾਧੇ ਦੇ ਲਈ। ਯੂਨੀਅਨ ਨੇ ਇਹ ਕਿਹਾ ਵੀ ਉਹ ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਸ ਐਂਜਲਸ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਦੇ ਵਿੱਚ ਵੀ ਜਿਹੜਾ ਆ ਪ੍ਰੋਟੈਸਟ ਕਰਨ ਜਾ ਰਹੇ ਆ, ਜਿਸ ਤਰ੍ਹਾਂ ਅੱਜ ਹੋਇਆ ਹੈਗਾ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਚਾਂਸਲਰ ਦੇ ਆਫਿਸ ਵੱਲੋਂ ਉਹਨਾਂ ਨੇ ਇਹ ਕਿਹਾ ਵੀ $380 ਮਿਲੀਅਨ ਹੋਰ ਕਾਸਟ ਕਰੂਗਾ ਜੇ ਉਹ ਸੈਲਰੀ ਦੇ ਵਿੱਚ ਵਾਧਾ ਕਰਦੇ ਹੈਗੇ ਆ। ਕਹਿੰਦੇ ਵੀ ਇਹ $150 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਹੋਰ ਐਕਸਟਰਾ 2023-2024 ਸਾਲ ਦੇ ਵਿੱਚ ਉਹਨਾਂ ਨੂੰ ਲਿਆਣੀ ਪਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੀ ਮਾਈਗ੍ਰੈਂਟਸ ਦੇ ਕਰਕੇ ਹਾਲਾਤ ਮਾੜੇ ਪਏ ਆ। ਖਾਸ ਕਰਕੇ ਸੈਨ ਡਿਏਗੋ ਦੇ ਵਿੱਚ ਹਾਲਾਤ ਕਾਫੀ ਮਾੜੇ ਹੋਏ ਆ। ਬਾਰਡਰ ਪੈਟਰੋਲ ਦੇ ਦੁਆਰਾ 42,000 ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਸੈਨ ਡਿਏਗੋ ਦੀਆਂ ਗਲੀਆਂ ਦੇ ਵਿੱਚ, ਸਟਰੀਟਸ ਦੇ ਉੱਤੇ ਛੱਡ ਦਿੱਤਾ ਗਿਆ ਆ। ਕਾਉਂਟੀ ਤੇ ਹੁਣ ਗਰੁੱਪ ਉਹ ਮਦਦ ਦੀ ਗੁਹਾਰ ਲਾ ਰਹੇ ਆ। ਕਹਿੰਦੇ ਵੀ ਇੱਕ ਸਟੋਰੀ ਜਿਹੜੀ ਇਹਨਾਂ ਨੇ ਰਨ ਕੀਤੀ ਆ ਕੈਲ ਮੈਟਰਸ ਵਾਲਿਆਂ ਨੇ, ਜਿਹਦੇ ਵਿੱਚ ਉਹ ਦੱਸਦੇ ਆ ਵੀ ਸਤੰਬਰ ਦੀ ਰਾਤ ਨੂੰ ਇੱਕ ਦੇਰ ਰਾਤ ਨੂੰ ਚਰਚ ਦੇ ਦਰਵਾਜ਼ੇ ਦੇ ਉੱਤੇ ਜਿਹੜਾ ਨੌਕ ਹੋਇਆ, ਉਹਨਾਂ ਨੇ ਖੜਕਾਇਆ ਤੇ ਕਹਿੰਦੇ ਵੀ ਉਹ ਜਿਹੜਾ ਛੋਟਾ ਚਰਚ ਆ ਉੱਥੇ ਰਾਤ ਨੂੰ ਜ਼ਿਆਦਾਤਰ ਆਉਂਦੇ ਤਾਂ ਹੈ ਨਹੀਂ। 2 ਵੈਨੀਜ਼ੁਏਲੀਅਨ ਲੋਕ ਆਏ, ਉਹਨਾਂ ਨੇ ਕਿਹਾ ਵੀ ਭਾਈ ਸਾਨੂੰ ਰਹਿਣ ਦੇ ਲਈ ਥਾਂ ਚਾਹੀਦੀ ਹੈ। ਚਰਚ ਵਾਲਿਆਂ ਨੇ ਹੋਟਲ ਬੁੱਕ ਕਰਤਾ, ਪਰ ਕਹਿੰਦੇ ਅਗਲੇ ਰਾਤ ਫੇਰ ਲੋਕ ਆ ਗਏ। ਕਹਿੰਦੇ ਕਿਸੇ ਸ਼ੈਲਟਰਸ ਦੇ ਵਿੱਚ ਕੋਈ ਥਾਂ ਨਹੀਂ ਸੀ। ਇਸੇ ਤਰੀਕੇ ਦੇ ਨਾਲ
ਲਗਾਤਾਰ ਜਿਹੜੇ ਹੁੰਦੇ ਰਹੇ 2 ਮਹੀਨੇ ਤੱਕ ਜਿਹੜੇ ਚਰਚ ਜਿਨ੍ਹਾਂ ਦੇ ਲੀਡਰ ਉਹ ਆਪਣਾ ਨਾਮ ਤਾਂ ਨਹੀਂ ਦੱਸਦੇ ਸੇਫਟੀ ਰੀਜ਼ਨ ਦੇ ਲਈ, ਉਹ ਕਹਿੰਦੇ ਵੀ ਕਈ ਨਾਨ ਪ੍ਰੋਫਿਟ ਤੇ ਫੇਥ ਆਰਗੇਨਾਈਜੇਸ਼ਨਸ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਲੋਕਾਂ ਨੂੰ ਸੈਨ ਡਿਏਗੋ ਦੀਆਂ ਸੜਕਾਂ ਦੇ ਉੱਤੇ ਬਾਰਡਰ ਪੈਟਰੋਲ ਏਜੰਟਸ ਦੇ ਦੁਆਰਾ ਛੱਡਿਆ ਗਿਆ ਆ, ਉਹਨਾਂ ਨੂੰ ਰਿਸੋਰਸਿਸ ਪ੍ਰਦਾਨ ਕਰਨ ਦੇ ਲਈ ਜੂਝਦੇ ਜਿਹੜੇ ਹੋ ਰਹੇ ਆ। ਕਹਿੰਦੇ ਵੀ ਇਹ ਬੜੀ ਅਨਯੂਜੂਅਲ ਸਿਚੁਏਸ਼ਨ ਸੈਨ ਡਿਏਗੋ ਇਲਾਕੇ ਦੇ ਲਈ ਜਿਹੜੀ ਉਹ ਬਣੀ ਆ। ਕਹਿੰਦੇ ਵੀ ਜਿਹੜੀਆਂ ਉੱਥੇ ਚੈਰਿਟੀਜ਼ ਕੰਮ ਕਰਦੀਆਂ ਆ, ਕੋਈ ਸੈਂਕੜੇ ਲੋਕਾਂ ਨੂੰ ਤਾਂ ਉਹ ਦੇਖ ਸਕਦੀਆਂ ਆ, ਪਰ ਜਦੋਂ ਕਈ ਹਜ਼ਾਰ ਲੋਕ ਇਕੱਠੇ ਆ ਜਾਣ ਤਾਂ ਫਿਰ ਉਹਨਾਂ ਦੇ ਲਈ ਬੜੀ ਮੁਸ਼ਕਲ ਬਣਦੀ ਆ। ਅਸਾਈਲਮ ਸੀਕਰਸ ਕਹਿੰਦੇ ਉਹਨਾਂ ਨੂੰ ਬੱਸ ਦੇ ਉੱਤੇ ਇੱਥੇ ਛੱਡ ਦਿੱਤਾ ਗਿਆ, ਚਾਹੇ ਟਰਾਲੀ ਸਟਾਪ ਦੇ ਉੱਤੇ ਜਾਂ ਰਾਦਰ ਦੈਨ ਵੀ ਉਹਨਾਂ ਨੂੰ ਕੋਈ ਅਸਿਸਟੈਂਸ ਜਿਹੜੀ ਆ ਉਹ ਮਿਲੇ। ਕਹਿੰਦੇ ਵੀ ਉੱਥੇ ਫਿਰ ਹੁਣ ਰਨ ਓਵਰ ਜਿਹੜਾ ਆ ਉਹ ਹੋਣ ਲੱਗ ਗਿਆ। ਕਾਉਂਟੀ ਨੇ ਜਿਹੜੇ ਆ ਕੁਛ ਮਾਈਗ੍ਰੈਂਟ ਸਪੋਰਟ ਸਰਵਿਸਿਜ਼ ਦੇ ਲਈ ਮਨੀ ਰੱਖੀ ਸੀ, ਜਿਨ੍ਹਾਂ 'ਚ $3 ਮਿਲੀਅਨ ਵੀ ਰੱਖੀ ਗਈ ਸੀ। ਇਹ ਫੰਡ ਆਇਆ ਸੀ $650 ਮਿਲੀਅਨ ਫੈਡਰਲ ਫੰਡਿੰਗ ਦੇ ਵਿੱਚੋਂ, ਜਿਹੜੀ ਸਰਕਾਰ ਨੇ ਇਹਨਾਂ ਨੂੰ ਘੱਲੀ ਸੀਗੀ ਕੋਵਿਡ-19 ਦੀ ਪੈਂਡੈਮਿਕ ਦੇ ਲਈ। ਪਰ $3 ਮਿਲੀਅਨ ਕਹਿੰਦੇ ਵੀ ਉਹਨਾਂ ਨੇ ਇੱਕ ਨਾਨ ਪ੍ਰੋਫਿਟ ਨੂੰ ਦਿੱਤਾ, ਉਹ ਦਸੰਬਰ ਤੱਕ ਉਹਨਾਂ ਦੇ ਡਾਲਰ ਜਿਹੜੇ ਆ ਉਹ ਹੁਣ ਮੁੱਕ ਗਏ ਆ। ਤੇ ਇਹ ਸੈਨ ਡਿਏਗੋ ਦੇ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰ ਕੱਲ ਨੂੰ ਕਹਿੰਦੇ ਵੋਟ ਪਾਉਣਗੇ $3 ਮਿਲੀਅਨ ਹੋਰ ਦੀ ਫੰਡਿੰਗ ਦੇ ਲਈ, ਵੀ ਭਾਈ ਇਹਨਾਂ ਨੂੰ ਦਿੱਤੀ ਜਾ ਸਕਦੀ ਆ ਜਾਂ ਨਹੀਂ। ਸੋ ਹੁਣ ਸਥਿਤੀ ਕਹਿੰਦੇ ਵੀ ਸੈਨ ਡਿਏਗੋ ਦੀ ਕਾਫੀ ਜਿਹੜੀ ਇਸ ਟਾਈਮ ਮਾੜੀ ਜਿਹੜੀ ਉਹ ਬਣੀ ਪਈ ਆ, ਜਿੱਥੇ ਬਹੁਤ ਸਾਰੇ ਮਾਈਗ੍ਰੈਂਟਸ ਜਿਹੜੇ ਅਮਰੀਕਾ ਦੇ ਵਿੱਚ ਅਸਾਈਲਮ ਦੀ ਮੰਗ ਦੇ ਲਈ ਦਾਖਲ ਹੋ ਰਹੇ ਆ, ਬਾਰਡਰ ਦੇ ਉੱਤੇ ਆ ਰਹੇ ਆ, ਉਹਨਾਂ ਨੂੰ ਬਾਰਡਰ ਪੈਟਰੋਲ ਏਜੰਟਸ ਇਦਾਂ ਸ਼ਹਿਰ ਦੇ ਵਿੱਚ ਛੱਡ ਕੇ ਚਲੇ ਗਏ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਵੌਇਸ ਆਫ ਅਮਰੀਕਾ ਰਿਪੋਰਟ ਕਰ ਰਿਹਾ ਹੈ ਕਿ ਅੱਜ ਵਾਈਟ ਹਾਊਸ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਫਾਈਨਰ ਉਹ ਇੱਕ ਯੂਐਸ ਦਾ ਡੈਲੀਗੇਸ਼ਨ ਲੈ ਕੇ ਨਿਊ ਦਿੱਲੀ ਨੂੰ ਪਹੁੰਚੇ ਹੈਗੇ ਆ। ਉਹਨਾਂ ਨੇ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਬਹੁਤ ਸਾਰੇ ਜਿਹੜੇ ਸਿੱਖਾਂ ਨੂੰ ਮਾਰਨ ਦੀ, ਜਿਹਦੇ ਵਿੱਚ ਅਮਰੀਕਾ ਵਾਲਿਆਂ ਨੇ ਬਲੇਮ ਕੀਤਾ ਸੀ ਭਈ ਭਾਰਤ ਦੇ ਜਿਹੜੀਆਂ ਏਜੰਸੀਜ਼ ਆ ਉਹ ਇਨਵੋਲਵ ਹੈਗੇ ਆ। ਉਸ ਸੰਬੰਧ ਦੇ ਵਿੱਚ ਕਹਿੰਦੇ ਭਈ ਮਿਸਟਰ ਫਾਈਨਰ ਨੇ ਐਕਨੋਲੇਜ ਕੀਤਾ ਹੈ ਵੀ ਇੰਡੀਆ ਦੀ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਆ ਕਮੇਟੀ ਆਫ ਇਨਕੁਆਇਰੀ ਜਿਹੜੀ ਉਹਨੇ ਬਣਾਈ ਹੈ ਇਨਵੈਸਟੀਗੇਟ ਕਰਨ ਦੇ ਲਈ, ਜੋ USA ਦੇ ਵਿੱਚ ਪਲਾਟ ਕਰ ਰਹੀ ਸੀ ਸਿੱਖਾਂ ਨੂੰ ਆਉਣ ਦੀ, ਉਹ ਬਿਲਕੁਲ ਉਹਨੇ ਕਨਫਰਮ ਕੀਤੀ ਆ ਵਾਈਟ ਹਾਊਸ ਨੇ ਵੀ ਇੰਡੀਆ ਵਾਲਿਆਂ ਨੇ ਬਣਾਈ ਹੈਗੀ ਆ। ਸੋ ਇਹ ਜੋ ਆ ਅਜੀਤ ਡੋਵਲ ਨੂੰ ਤੇ ਜਿਹੜੇ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ ਆ ਉਹਨਾਂ ਨੂੰ ਅੱਜ ਮਿਲੇ ਹੈਗੇ ਆ। ਅੱਜ ਆਲਰੇਡੀ ਕਹਿੰਦੇ ਭਈ ਮਿਲੇ ਆ। ਇਹ ਵੌਇਸ ਆਫ ਅਮਰੀਕਾ ਨੇ ਕੁਛ ਮਿੰਟ ਪਹਿਲਾਂ ਹੀ ਜਿਹੜਾ ਆ ਰਿਪੋਰਟ ਕੀਤਾ ਹੈਗਾ। ਜੀ, ਸੈਨ ਫਰਾਂਸਿਸਕੋ ਦੀ ਜਿਹੜੀ ਮੇਅਰ ਲੰਡਨ ਬਰੀਡ ਆ, ਉਹਨਾਂ ਨੇ $75 ਮਿਲੀਅਨ ਦੇ ਬਜਟ ਕੱਟਸ ਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ। ਸੈਨ ਫਰਾਂਸਿਸਕੋ ਦੀ ਸਰਕਾਰ ਕਹਿੰਦੇ ਸਪੈਂਡਿੰਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਪੈਂਡੈਮਿਕ ਤੋਂ ਬਾਅਦ ਦੇ ਵਿੱਚ ਇਕਨੋਮਿਕ ਰਿਕਵਰੀ ਉਸ ਸ਼ਹਿਰ ਦੀ ਬਹੁਤ ਮਾੜੀ ਹੋਈ ਆ। ਬਹੁਤ ਸਾਰੇ ਜਿਹੜੇ ਮਨੀ ਆ ਉਹ ਆਪਾਂ ਨੂੰ ਪਤਾ ਵੀ ਕਿੱਦਾਂ ਦੇ ਪ੍ਰੋਗਰਾਮਸ ਦੇ ਵਿੱਚ ਉੱਥੇ ਲੱਗ ਰਹੀ ਆ। ਸ਼ਹਿਰ ਦੇ ਬੁਰੇ ਹਾਲ ਹੋਏ ਪਏ ਆ, ਵੱਡੇ ਵੱਡੇ ਬਿਜ਼ਨਸਿਸ ਸਟੋਰਸ ਬੰਦ ਕਰਕੇ ਉਸ ਸ਼ਹਿਰ ਨੂੰ ਅਲਵਿਦਾ ਆਖ ਰਹੇ ਆ। ਕਾਸਟ ਸੇਵਿੰਗਸ ਦੇ ਲਈ $75 ਮਿਲੀਅਨ ਦੀ ਹੁਣ ਮਿਡ ਈਅਰ ਕਹਿੰਦੇ ਆ ਫੰਡਿੰਗ ਕੱਟਸ ਜਿਹੜੇ ਆਏ। ਉਹਨਾਂ ਨੇ ਨਾਲ ਇਹ ਵੀ ਚੇਤਾਵਨੀ ਦਿੱਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਵੀ ਅਸੀਂ ਹੋਰ ਵੀ ਕਈ ਥਾਵਾਂ ਦੇ ਉੱਤੇ ਕਾਸਟ ਕਟਿੰਗ ਤੇ ਬਜਟ ਕੱਟਸ ਆ ਉਹ ਲੈ ਕੇ ਆਈਏ। ਸੈਨ ਫਰਾਂਸਿਸਕੋ ਇਕੱਲੇ ਸ਼ਹਿਰ ਦਾ ਐਨੂਅਲ ਬਜਟ $14.6 ਬਿਲੀਅਨ ਦਾ ਹੈਗਾ ਆ। ਸੋ ਕਹਿੰਦੇ ਵੀ ਸਿਟੀ ਹਾਲ ਇਹ ਸੇਵਿੰਗ ਕਿੱਦਾਂ ਕਰ ਰਹੀ ਆ, ਜਿਹੜੀਆਂ ਵੇਕੈਂਟ ਜੌਬ ਪੋਜੀਸ਼ਨਸ ਆ ਜਿਸ ਦੇ ਲਈ ਲੋਕਾਂ ਦੀ ਇਹਨਾਂ ਨੇ ਹਾਇਰਿੰਗ ਕਰਨੀ ਸੀ, ਉਹ ਜਿਹੜੀਆਂ ਜੌਬਸ ਆ ਉਹਨਾਂ ਨੂੰ ਕੱਟ ਕੀਤਾ ਜਾ ਰਿਹਾ। ਦਾ ਮਤਲਬ ਉੱਥੇ ਹਾਇਰਿੰਗ ਸ਼ਾਇਦ ਫਰੀਜ਼ ਹੋ ਜਾਊਗੀ ਜਾਂ ਬਹੁਤ ਘੱਟ ਹਾਇਰਿੰਗ ਹੋਵੇਗੀ। $75 ਮਿਲੀਅਨ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਇਹ ਕਾਸਟ ਸੇਵਿੰਗ ਜਿਹੜੀਆਂ ਉਹ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ $37.5 ਮਿਲੀਅਨ ਦੀ ਹੋਰ ਸਪੈਂਡਿੰਗ ਰਿਡਕਸ਼ਨ ਅਗਲੇ ਸਾਲ ਦੇ ਲਈ ਪਹਿਲੋਂ ਹੀ ਜਿਹੜੀਆਂ ਉਹ ਐਲਾਨ ਦਿੱਤੀਆਂ ਆ। ਮੇਅਰ ਬਰੀਡ ਤੇ ਉੱਥੋਂ ਦੇ ਜਿਹੜੇ ਬੋਰਡ ਆਫ ਸੁਪਰਵਾਈਜ਼ਰਸ ਆ ਉਹਨਾਂ ਨੇ ਨਵੇਂ ਇੱਕ ਸਰਕਾਰੀ ਅਫਸਰ ਨੂੰ ਗਵਰਨਮੈਂਟ ਆਫਿਸ ਨੂੰ ਬਣਾਉਣ ਦੇ ਲਈ ਆਲਰੇਡੀ ਕੁਝ ਮਨੀ ਆ ਉਸ ਸਾਈਡ ਦੇ ਉੱਤੇ ਰੱਖੀ ਹੈਗੀ ਆ। ਸੋ ਦੇਖੋ ਕੀ ਬਣਦਾ ਆ। ਪਰ ਸੈਨ ਫਰਾਂਸਿਸਕੋ ਦਾ ਇਸ ਟਾਈਮ ਧੂੰਆਂ ਨਿਕਲ ਰਿਹਾ ਆ ਕਿਉਂਕਿ ਕੰਪਨੀਆਂ ਵੀ ਜਾ ਰਹੀਆਂ, ਟੈਕਸ ਵੀ ਘੱਟ ਆਊਗਾ, ਪ੍ਰਾਪਰਟੀਆਂ
ਉੱਥੇ ਖਾਲੀ ਹੋ ਰਹੀਆਂ, ਲੋਕ ਜਿੰਨੇ 'ਚ ਵਿਕਦੀ ਆ, ਕਈ ਥਾਵਾਂ ਦੇ ਉੱਤੇ ਇਹ ਰਿਪੋਰਟਸ ਆਈਆਂ ਵੀ ਜਿੰਨੀ ਕੁ ਉਹਨਾਂ ਦੀ ਵਿਕਦੀ ਆ, ਉਹ ਵੇਚ ਕੇ ਇੱਥੋਂ ਜਿਹੜਾ ਉਹ ਛੱਡ ਕੇ ਜਾ ਰਹੇ ਆ। ਸੋ ਸ਼ਹਿਰ ਨੂੰ ਖਾਸਾ ਨੁਕਸਾਨ ਜਿਹੜਾ ਇਸ ਟਾਈਮ ਝੱਲਣਾ ਪੈ ਰਿਹਾ ਹੈ। ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਅੱਜ ਲੇਗੋ ਸਟੋਰ ਜੋ ਆ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਉਹ ਡਾਊਨਟਾਊਨ ਸੈਨ ਫਰਾਂਸਿਸਕੋ ਸੈਂਟਰ ਮਾਲ ਦੇ ਵਿੱਚ ਜਿਹੜਾ ਸਟੋਰ ਸੀ ਉਹ ਬੰਦ ਕਰਨ ਜਾ ਰਹੇ ਆ। ਅੱਜ ਉਹਨਾਂ ਨੇ ਕਨਫਰਮ ਕਰਤਾ, 2016 ਚ ਇਹ ਸਟੋਰ ਖੁੱਲਿਆ ਸੀ। ਲੇਗੋ ਦੇ ਜਿਹੜੇ ਸਟੋਰ ਆ ਬੇ ਏਰੀਏ ਦੇ ਬਾਕੀ ਏਰੀਏ ਵਿੱਚ ਜ਼ਰੂਰ ਹੈਗੇ ਆ, ਵੈਸਟਫੀਲਡ ਵੈਲੀ ਫੇਅਰ ਸੈਂਟਾ ਕਲਾਰਾ ਦੇ ਵਿੱਚ, ਤੇ ਸੈਨ ਮਟੇਓ ਦੇ ਹਿਲਸਡੇਲ ਸ਼ਾਪਿੰਗ ਸੈਂਟਰ 'ਚ, ਤੇ ਸਟੋਨ ਰਿਜ ਸ਼ਾਪਿੰਗ ਸੈਂਟਰ ਪਲੇਜ਼ੈਂਟਨ 'ਚ। ਪਰ ਸੈਨ ਫਰਾਂਸਿਸਕੋ ਦਾ ਵੈਸਟਫੀਲਡ ਸੈਨ ਫਰਾਂਸਿਸਕੋ ਸੈਂਟਰ ਜਿਹੜਾ ਮਾਲ, ਜਦੋਂ ਇਹ ਲੈਂਡਰ ਨੇ ਵਾਪਸ ਲੈ ਲਿਆ ਸੀ, ਉਸ ਨੂੰ ਵੈਸਟਫੀਲਡ ਤੇ ਇਹਦੇ ਪਾਰਟਨਰ ਜੋ ਬਰੁਕਫੀਲਡ ਪ੍ਰਾਪਰਟੀਜ਼ ਆ ਉਹ ਰਨ ਕਰ ਰਹੇ ਆ, ਤੇ ਇੱਥੇ ਇਹ ਸਟੋਰ ਸੀਗਾ। ਤੇ ਆਪਾਂ ਨੂੰ ਪਤਾ ਹੀ ਆ ਵੀ ਕ੍ਰਾਈਮ ਕਿੰਨਾ ਵਧਿਆ, ਸਮੈਸ਼ ਗ੍ਰੈਬ, ਭੱਜ ਤੋੜ, ਸਾਰਾ ਕੁਝ ਉਹਨੂੰ ਦੇਖਦੇ ਹੋਏ ਲੇਗੋ ਵਾਲੇ ਸੈਨ ਫਰਾਂਸਿਸਕੋ 'ਚ ਆਪਣਾ ਸਟੋਰ ਬੰਦ ਕਰਨ ਜਾ ਰਹੇ। ਜੀ, ਸੋ ਆਬਵੀਅਸਲੀ ਜਦੋਂ ਸਟੋਰ ਬੰਦ ਹੋਣੇ, ਸੇਲ ਟੈਕਸ ਨਹੀਂ ਆਉਣਾ, ਪ੍ਰਾਪਰਟੀ ਟੈਕਸ ਨਹੀਂ ਆਉਣਾ, ਕਈ ਕੁਛ ਜਿਹੜਾ ਹੋਣਾ, ਸੋ ਨੁਕਸਾਨ ਤਾਂ ਸਿਟੀ ਨੂੰ ਹੋ ਹੀ ਰਿਹਾ ਹੈ। ਸੋ ਉਹਦੇ ਕਰਕੇ ਬਜਟ ਕੱਟ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਭਾਈ ਪਹਿਲਾਂ ਹੀ ਪਾਲਿਸੀਜ਼ ਉੱਦਾਂ ਦੀਆਂ ਹੋਣੀਆਂ ਚਾਹੀਦੀਆਂ, ਜਾਂ ਉੱਦਾਂ ਦੀਆਂ ਪਾਲਿਸੀਜ਼ ਦੇ ਪਿੱਛੇ ਲੋਕਾਂ ਨੂੰ ਸ਼ਾਦੀ ਭਰਨੀ ਚਾਹੀਦੀ ਆ, ਜਿਹੜੀਆਂ ਲੌਂਗ ਰਨ ਦੇ ਵਿੱਚ ਉਸ ਦਾ ਫਾਇਦਾ ਹੋਵੇ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ, ਬਿਲਕੁਲ। ਸਟਾਕ ਮਾਰਕੀਟ ਤੇ ਜੇ ਅੱਜ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਤਾਂ ਅੱਜ ਡਾਓ ਦੇ ਵਿੱਚ 41 ਪੁਆਇੰਟ ਦੀ ਗਿਰਾਵਟ ਦਰਜ ਹੋਈ, 36,204 ਤੇ ਬੰਦ ਹੋਇਆ। S&P 25 ਪੁਆਇੰਟ ਘਟ ਕੇ 4570 ਤੇ, ਨੈਸਡੈਕ 120 ਪੁਆਇੰਟ ਘਟ ਕੇ 14,100 ਤੇ 85 ਤੇ ਬੰਦ ਹੋਇਆ। ਸੋਨੇ ਦਾ ਭਾਅ $2,054 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ ਜੇ ਦੇਖੀਏ 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $40,553 ਤੇ ਇਥੀਰੀਅਮ $2,236 ਦੇ ਉੱਤੇ ਚੱਲ ਰਿਹਾ। ਕ੍ਰਿਪਟੋ ਕਰੰਸੀ ਦੇ ਵਿੱਚ ਕਾਫੀ ਜਿਹੜੀ ਤੇਜ਼ੀ ਆ ਪਿਛਲੇ ਹਫਤੇ ਦੇ ਵਿੱਚ ਦੇਖੀ ਗਈ ਹੈਗੀ ਆ। ਜਿਹੜੇ ਡਾਕਟਰ ਵਿਵੇਕ ਮੋਰਥੀ ਆ, ਜੋ ਹੈਲਥ ਦੇ ਸੈਕਟਰੀ ਹੈਗੇ ਆ US ਦੇ, ਸਰਜਨ ਜਨਰਲ ਨੇ ਜਿਹੜੇ, ਜੀ ਹਾਂ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਡਿਪਰੈਸ਼ਨ ਆ ਪੂਰੀ ਦੁਨੀਆ ਨੂੰ $1 ਟ੍ਰਿਲੀਅਨ ਕਾਸਟ ਕਰ ਰਿਹਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਲੋਕ ਡਿਪਰੈਸ਼ਨ ਦੇ ਜਿਹੜੇ ਆ ਸ਼ਿਕਾਰ ਹੈਗੇ ਆ, ਇਲਾਜ ਕਰਵਾਉਣਾ ਪੈ ਰਿਹਾ, ਤੇ ਕਿੰਨਾ ਨੁਕਸਾਨ। US ਦੇ ਸਰਜਨ ਜਨਰਲ ਆ ਵਿਵੇਕ ਮੋਰਥੀ, ਉਹਨਾਂ ਨੇ ਅੱਜ ਦੱਸਿਆ ਕਿ ਪੂਰੇ ਵਰਲਡ 'ਚ ਇੰਨਾ ਪੈਸਾ ਜਿਹੜਾ ਇਹਦੇ ਤੇ ਸਪੈਂਡ ਹੋ ਰਿਹਾ ਹੈਗਾ। ਸੋ ਬਹੁਤ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $83 ਤੇ 38 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $284 ਤੇ 50 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।